ਉਹੀ ਲਿਬਾਸ ਪਾਇਆ, yürüyüşleri değişik olur. ਉਹੀ ਲਿਬਾਸ ਪਾਇਆ ਜੀ ਉਹ ਡਰਾਮੇ ਵਾਲਾ, ਅਰਤੁਗਰਲ ਵਾਲਾ। Rica etsem birazcık müsaade edelim çocuklar da görsünler. Böyle bakabilirsiniz. Bekleyin. अस्सलाम वालेकुम। ਅਰਤੁਗਰਲ ਗਾਜ਼ੀ ਦੇ ਸੌਗਤ ਕਬੀਲੇ ਤੋਂ 100 ਕਿਲੋਮੀਟਰ ਸਫ਼ਰ ਕਰਕੇ ਅਸੀਂ ਬੁਰਸਾ ਸ਼ਹਿਰ ਦੇ ਵਿੱਚ ਆ ਗਏ ਹਾਂ ਤੇ ਅਸੀਂ ਤੁਹਾਨੂੰ ਸ਼ਹਿਰ ਵੀ ਦਿਖਾਉਂਦੇ ਹਾਂ ਤੇ ਇਹ ਦਿਖਾਉਂਦੇ ਹਾਂ ਵੀ ਇਹ ਕਿਸ ਜਗ੍ਹਾ ਦੇ ਉੱਤੇ ਇਹ ਮਜ਼ਾਰ ਆ। ਇੱਕ ਕਿਲੇ ਦੇ ਵਿੱਚ ਮਜ਼ਾਰ ਆ ਜਿਹੜਾ ਉਸਮਾਨ ਗਾਜ਼ੀ ਦਾ ਕਿਲਾ ਸੀ। ਸ਼ਹਿਰ ਤੋਂ ਬਹੁਤ ਉੱਚਾ ਕਿਲਾ ਹੈ ਤੇ ਪਹਿਲੇ ਤੁਹਾਨੂੰ ਮਜ਼ਾਰ ਦਿਖਾ ਲਈਏ, ਫਿਰ ਤੁਹਾਨੂੰ ਅਸੀਂ ਸੱਜੇ ਖੱਬੇ ਵੀ ਦਿਖਾਉਂਦੇ ਉਸਮਾਨ ਗਾਜ਼ੀ ਦਾ। ਆ ਜਾਓ ਜੀ। ਉਸੇ ਤਰ੍ਹਾਂ ਹੀ ਜੀ ਅਰਤੁਗਰਲ ਗਾਜ਼ੀ ਤਰ੍ਹਾਂ ਇੱਥੇ ਵੀ ਖਲੋਤੇ ਆ ਉਹਨਾਂ ਦੇ ਫੌਜੀ ਸਿਪਾਹੀ ਜਿਹੜੇ ਪੂਰੀ ਵਰਦੀ ਪਾ ਕੇ, ਤਲਵਾਰ ਫੜ ਕੇ, ਬੂਟ ਪਾਏ ਹੋਏ। ਆ ਜੀ ਕੱਪੜੇ ਉਹਨਾਂ ਨੇ ਤਾਂ ਟੰਗੀਆਂ ਵੀ ਅਗਰ ਕੋਈ ਧੀ ਭੈਣ ਨੰਗੇ ਸਿਰ ਆਵੇ ਤਾਂ ਸਿਰ ਦੇ ਉੱਤੇ ਕੱਪੜਾ ਲੈ ਲਵੇ। ਆ ਉਹਨਾਂ ਦੇ ਨਿਸ਼ਾਨ ਲੱਗੇ ਹੋਏ ਜੀ ਮਜ਼ਾਰ ਸ਼ਰੀਫ। ਇਹ ਜੀ ਇੱਕ ਗੁੰਬਦ ਥੱਲੇ, ਇੱਕ ਮਜ਼ਾਰ ਥੱਲੇ ਨਾ ਕਬਰਾਂ ਬਹੁਤ ਸਾਰੀਆਂ। ਜਿਹੜੀ ਸਾਰਿਆਂ ਤੋਂ ਬੜੀ ਕਬਰ ਹੈ ਨਾ ਉਹ ਉਸਮਾਨ ਗਾਜ਼ੀ ਦੀ। ਇਹ ਜੀ ਜਿਹੜੀ ਮਜ਼ਾਰ ਦੇ ਵਿੱਚ ਤਲਾਵਤ ਚੱਲ ਰਹੀ ਹੈ ਨਾ, ਉਹ ਇੱਥੇ ਇੱਕ ਬੜਾ ਨੌਜਵਾਨ ਮੁੰਡਾ ਬੈਠਾ ਮਾਸ਼ਾਅੱਲਾ ਕਰ ਰਿਹਾ ਤਲਾਵਤ। ਇਹ ਦਿਖਾਓ ਜੀ। ਉਸਮਾਨ ਗਾਜ਼ੀ ਦਾ ਮਜ਼ਾਰ ਤਲਾਵਤ ਹੋ ਰਹੀ ਹੈ ਜੀ। ਮੈਂ ਚੁੱਪ ਕਰ ਜਾਨਾ ਤੇ ਤੁਸੀਂ ਮਜ਼ਾਰ ਸ਼ਰੀਫ ਦਿਖਾ ਦਿਓ। Orhan Gazi'nin oğlu Osman Gazi'nin çocuğu. Niye gitmedi? ਮਾਸ਼ਾਅੱਲਾ ਜੀ। ਇੱਕ ਉਸਮਾਨ ਗਾਜ਼ੀ ਦਾ ਮਜ਼ਾਰ ਹੋਏ ਤੇ ਸੂਰਾ ਰਹਿਮਾਨ ਦੀ ਤਲਾਵਤ ਹੋਏ ਤੇ ਕਿਆ ਹੀ ਬੰਦੇ ਦੇ ਜਜ਼ਬਾਤ ਬਣ ਜਾਂਦੇ। ਸੁਭਾਨ ਅੱਲਾਹ। ਮਜ਼ਾਰ ਸ਼ਰੀਫ ਦੇ ਵਿੱਚ ਇੱਕ ਤੇ ਤਲਾਵਤ ਹੋ ਰਹੀ ਸੀ, ਇੱਕ ਲੋਕ ਬੜੀ ਅਕੀਦਤ ਨਾਲ ਉੱਥੇ ਬੜਾ ਦੇਖਿਆ ਨੌਜਵਾਨ ਕੁੜੀਆਂ, ਨੌਜਵਾਨ ਮੁੰਡੇ ਰੋ ਰਹੇ ਸੀਗੇ, ਇੰਨਾ ਪਿਆਰ ਕਰਦੇ ਆਪਣੇ ਸਿਪਾ ਸਲਾਰ ਨਾਲ, ਆਪਣੇ ਫੌਜੀਆਂ ਦੇ ਨਾਲ। ਤੇ ਉੱਥੇ ਮੈਂ ਬਹੁਤੀ ਗੱਲ ਨਹੀਂ ਕਰ ਸਕਿਆ। ਜਿਹੜਾ ਉਸਮਾਨ ਗਾਜ਼ੀ ਦੇ ਮਜ਼ਾਰ ਤੁਹਾਨੂੰ ਜ਼ਿਆਰਤ ਕਰਾਈ ਆ, ਉਸਮਾਨ ਗਾਜ਼ੀ ਦਾ ਇੱਕ ਫਤੂਹਾਤ ਦਾ ਸਿਲਸਿਲਾ ਸੀ, ਜੰਗਜੂ ਸ਼ਖਸੀਅਤ ਸੀ। ਅਰਤੁਗਰਲ ਗਾਜ਼ੀ ਤੇ ਉਸਮਾਨ ਗਾਜ਼ੀ ਦੀ ਜ਼ਿੰਦਗੀ ਦੇ ਵਿੱਚ ਜੰਗ ਦੇ ਵਿੱਚ ਵਕਫਾ ਨਹੀਂ ਆਇਆ। ਉਰਹਾਨ ਗਾਜ਼ੀ ਦੀ ਜ਼ਿੰਦਗੀ 'ਚ 20 ਸਾਲ ਦਾ ਵਕਫਾ ਆਇਆ ਤੇ ਉਹ ਐਸਾ ਦਿਮਾਗ ਵਾਲਾ ਮੁੰਡਾ ਸੀ ਵੀ ਉਹਨੇ ਸਲਤਨਤ ਕਾਇਮ ਕੀਤੀ। ਅਰਤੁਗਰਲ ਗਾਜ਼ੀ ਤੇ ਉਸਮਾਨ ਗਾਜ਼ੀ ਦੇ ਦੌਰ ਦੇ ਵਿੱਚ ਸਿਪਾਹੀ ਰਜ਼ਾਕਾਰਾਨਾ ਤੌਰ ਤੇ ਲੜਦੇ ਸੀ। ਜੰਗ ਦੇ ਮੌਕੇ ਤੇ ਐਲਾਨ ਹੁੰਦਾ ਸੀਗਾ, ਜਿਹਦਾ ਦਿਲ ਕਰਦਾ ਸੀ ਲੜਨ ਵਾਸਤੇ ਆ ਜਾਂਦਾ ਸੀ। ਪਰ ਜਦੋਂ ਉਰਹਾਨ ਗਾਜ਼ੀ ਦਾ ਦੌਰ ਆਇਆ ਉਸ ਟਾਈਮ ਉਹਨੇ ਬਕਾਇਦਾ ਫੌਜ ਬਣਾਈ, ਬਕਾਇਦਾ ਅਦਾਰੇ ਬਣਾਏ,
ਸਲਤਨਤ ਉਸਮਾਨੀਆ ਨੂੰ ਕਾਇਮ ਕੀਤਾ। ਸਲਤਨਤ ਉਸਮਾਨੀਆ ਦੇ ਵਿੱਚ ਤੋਂ ਮੈਨੂੰ ਯਾਦ ਆਇਆ ਕਿ ਪਾਕਿਸਤਾਨ ਦਾ ਵੀ ਬੜਾ ਇੱਕ ਹਿੱਸਾ, ਪਾਕਿਸਤਾਨ ਦਾ ਇੱਕ ਬੜਾ ਰਿਸ਼ਤਾ। ਅਸੀਂ ਰਾਹ 'ਚ ਆਉਂਦੇ ਹੋਏ ਇੱਕ ਬੀਬੀ ਉਹ ਫਲ ਫਲੂਟ ਵੇਚਦੀ ਸੀ, ਬੜੀ ਪੱਕੀ ਉਮਰ ਦੀ, ਤੇ ਉਹਦੇ ਕੋਲੋਂ ਫਲ ਲਿਆ ਤਾਂ ਉਹਨੇ ਜਦ ਦੱਸਿਆ ਨਾ ਵੀ ਅਸੀਂ ਪਾਕਿਸਤਾਨ ਤੋਂ ਆਏ ਹਾਂ, ਤੇ ਉਹਨੇ ਪੈਸੇ ਸਾਡੇ ਮੋੜ ਤੇ। ਉਹਨੂੰ ਪੁੱਛਿਆ ਵੀ ਕੀ ਗੱਲ, ਕਹਿੰਦੀ ਕਿ ਜਦੋਂ ਤੁਰਕੀ ਤੇ ਔਖਾ ਟਾਈਮ ਆਇਆ ਸੀ, ਪਾਕਿਸਤਾਨ ਦੀ ਔਰਤਾਂ ਨੇ ਆਪਣਾ ਜ਼ੇਵਰ ਲਾ ਕੇ ਦੇ ਦਿੱਤਾ ਸੀ, ਤੇ ਮੈਂ ਪਾਕਿਸਤਾਨੀਆਂ ਤੋਂ ਪੈਸੇ ਨਹੀਂ ਲੈਂਦੀ। ਐਸਾ ਰਿਸ਼ਤਾ ਤੁਰਕੀ ਦਾ ਤੇ ਪਾਕਿਸਤਾਨ ਦਾ, ਇਹ ਦੀਨ ਦਾ ਰਿਸ਼ਤਾ, ਇਸ ਤੋਂ ਵੱਡਾ ਰਿਸ਼ਤਾ ਕੋਈ ਨਹੀਂ ਹੁੰਦਾ। ਅਸੀਂ ਜੀ ਤੁਹਾਨੂੰ ਅੱਜ ਜ਼ਿਆਰਤ ਕਰਾਉਂਦੇ ਹਾਂ ਸੁਲਤਾਨ ਉਰਹਾਨ ਗਾਜ਼ੀ ਦੀ। ਇਸ ਟਾਈਮ ਮੈਂ ਮਜ਼ਾਰ ਦੇ ਅੰਦਰ ਖਲੋਤਾ ਉਰਹਾਨ ਗਾਜ਼ੀ ਦੇ। ਬਹੁਤ ਬੜਾ ਇੱਕ ਗੁੰਬਦ ਆ ਜੀ, ਪੂਰਾ ਦਰਬਾਰ ਆ, ਤੇ ਉਹਦੇ ਥੱਲੇ ਬਹੁਤ ਸਾਰੀਆਂ ਕਬਰਾਂ। ਸਭ ਤੋਂ ਬੜੀ ਕਬਰ ਜਿਹੜੀ ਹੈ ਇਹ ਸੁਲਤਾਨ ਉਰਹਾਨ ਗਾਜ਼ੀ ਦੀ। ਇਹ ਬੜੀ ਕਬਰ ਉਰਹਾਨ ਗਾਜ਼ੀ ਦੀ ਆ, ਤੇ ਨਾਲ ਦੇਖਦੇ ਹਾਂ ਵੀ ਹੋਰ ਕਿਹੜੀ ਕਿਹੜੀ ਕਬਰਾਂ। ਅਸੀਂ ਤੁਹਾਨੂੰ ਨਾਮ ਦਿਖਾ ਦਿੰਨੇ। ਕੈਮਰਾਮੈਨ ਸਾਹਿਬ ਆ ਦਿਖਾ ਦਿਓ ਨਾਲ ਨਾਲ। ਤੁਸੀਂ ਦਰਬਾਰ ਸ਼ਰੀਫ ਦਿਖਾਓ ਤੇ ਮੈਂ ਫਾਤਿਹਾ ਕਹਿ ਲਾਂ ਜੀ। ਹਾਂਜੀ, ਇਸ ਹਾਲ ਦੇ ਵਿੱਚ ਇਸ ਮਜ਼ਾਰ ਦੇ ਵਿੱਚ ਇੱਕ ਗੁੰਬਦ ਆ, ਤੇ ਹੈ ਬਹੁਤ ਬੜਾ, ਤੇ ਉਹਦੇ ਥੱਲੇ ਜਿਹੜੀ ਸਭ ਤੋਂ ਮੇਨ ਬੜੀ ਕਬਰ ਆ ਉਹ ਉਰਹਾਨ ਗਾਜ਼ੀ ਦੀ ਹੈ। ਨਾਲ ਉਹਦੇ ਹੋਰ ਸਿਪਾਹੀ ਫੌਜੀ ਪਏ ਆ, ਲੇਕਿਨ ਉਹ ਕਈਆਂ 'ਤੇ ਨਾਮ ਲਿਖੇ ਆ, ਕਈਆਂ 'ਤੇ ਨਾਮ ਨਹੀਂ ਲਿਖੇ, ਪਰ ਜਿਹੜਾ ਉਰਹਾਨ ਗਾਜ਼ੀ ਦਾ ਉਹ ਉੱਪਰ ਲਿਖਿਆ ਹੈ ਸੁਲਤਾਨ ਉਰਹਾਨ ਗਾਜ਼ੀ। ਇਹ ਉੱਪਰ ਉਹੀ ਜਿਹੜੀ ਰੂਮੀ ਪੱਗ ਆ ਨਾ, ਦਸਤਾਰ, ਰੂਮੀ ਦਸਤਾਰ ਆ, ਉਹ ਉਰਹਾਨ ਗਾਜ਼ੀ ਦੇ ਕਬਰ ਦੇ ਉੱਪਰ ਸਜਾਈ ਹੋਈ। ਆ ਦੇਖੋ ਨਾ ਜੀ, ਕਬਰਾਂ ਦੀ ਤਾਦਾਦ ਬਹੁਤ ਜ਼ਿਆਦਾ, ਤੇ ਸਿਰਫ 2-3 ਤੇ ਨਾਮ ਲਿਖੇ ਆ, ਬਾਕੀ ਬਗੈਰ ਨਾਮ ਤੋਂ ਹੀ ਆ। ਤੇ ਇਸ ਤਰ੍ਹਾਂ ਥੜਾ ਜਿਹਾ ਬਣਾ ਕੇ ਨਾ, ਪੱਥਰ ਬਹੁਤ ਲਾਇਆ ਹੈ ਕੀਮਤੀ ਨਾਲ, ਤੇ ਉਹਦੇ ਉੱਪਰ ਇਸ ਤਰ੍ਹਾਂ ਤਾਬੂਤ ਰੱਖਿਆ। मगर ही आ जा इदा जी बराबर बराबर मज़ार आ। इधर उस्मान गाजी का, इधर उरहान गाजी का, तो यह भी कबरां बनियां जी। थोड़ा जिहा नाम दिखा दो कबरां। Şandana personel diyor. ਅੱਛਾ, ਇਸ ਟਾਈਮ ਅਸੀਂ ਜਿੱਥੇ ਖਲੋਤੇ ਆ ਬੁਰਸਾ ਸ਼ਹਿਰ ਦੇ ਵਿੱਚ, ਇਹ ਪਹਾੜਾਂ ਦੇ ਦਾਮਨ ਦੇ ਵਿੱਚ ਆ। ਕੈਮਰਾਮੈਨ ਸਾਹਿਬ ਇੱਕ ਤੇ ਦਿਖਾਓ ਆਹ ਮੀਨਾਰ ਜਿਹੜਾ ਇਹਨਾਂ ਨੇ ਆਪਣੀ ਅਜ਼ਮਤ ਦੀ ਨਿਸ਼ਾਨੀ ਪੁਰਾਣਾ। ਅਸੀਂ ਇਸ ਟਾਈਮ ਕਿਲੇ ਦੇ ਉੱਤੇ ਖਲੋਤੇ ਆ, ਜਿਹੜਾ ਕਿਲਾ ਉਸਮਾਨ ਗਾਜ਼ੀ ਨੇ ਕਾਇਮ ਕੀਤਾ ਸੀ। ਬੁਰਸਾ ਸ਼ਹਿਰ ਥੱਲੇ ਆ, ਕਿਲਾ ਉੱਤੇ ਆ। ਆ ਥੱਲੇ ਜਿਹੜਾ ਸਾਰਾ ਇਹ ਸ਼ਹਿਰ ਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ, ਇਹ ਜੀ ਮਜ਼ਾਰ ਦਾ ਸੀਨ ਆ। ਇਹਦੇ ਵਿੱਚ ਹੋਟਲ ਵੀ ਬਣੇ ਆ, ਲੋਕ ਦੂਰ ਦੂਰ ਤੋਂ ਆਏ ਆ, ਬੜੀ ਰੌਣਕ ਹੈ ਇੱਥੇ।
ਆ ਜਿੱਦਾਂ ਹੁਣ ਇੱਥੇ ਇਹਨਾਂ ਨੇ ਆਪਣੀਆਂ ਨਿਸ਼ਾਨੀਆਂ ਵੀ ਰੱਖੀਆਂ, ਜਿੱਦਾਂ ਆਹ ਤੋਪਾਂ ਪਈਆਂ। ਕੈਮਰਾਮੈਨ ਸਾਹਿਬ ਇੱਕ ਆ ਟਾਈਮ ਪੀਸ ਦਿਖਾਓ ਲੱਗ ਗਿਆ ਪੁਰਾਣੇ ਵਕਤ ਦਾ, ਪੁਰਾਣੇ ਵਕਤ ਦਾ ਕੋਈ ਟਾਈਮ ਪੀਸ ਪਿਆ ਜੀ। ਇਹ ਜਦੋਂ ਕੋਈ ਟਾਈਮ ਹੋ ਜਾਂਦਾ ਨਾ ਘੰਟੇ ਬਾਅਦ ਇਹ ਟਲ ਜਿਹਾ ਵੱਜਦਾ ਉੱਤੇ ਆ ਜਿਹੜਾ ਬਣਿਆ। ਕੈਮਰੇ 'ਚੋਂ ਦੇਖ ਰਿਹਾ ਸ਼ੀਸ਼ੇ 'ਚ, ਉਧਰੋਂ ਆ ਕੇ ਦਿਖਾ, ਇੱਧਰ ਤਾਂ ਪੂਰਾ ਜਿਹਾ ਦੇਖ ਰਿਹਾ। ਇਸ ਪਾਸੇ ਆ ਜਾ। ਇਹ ਪੁਰਾਣੇ ਦੌਰ ਦਾ, ਦੋਵੇਂ ਪਾਸੇ ਨਾ ਇਹਨਾਂ ਨੇ ਭਾਰ ਜਿਹਾ ਲਟਕਾਇਆ ਹੈ। ਇਹ ਜਦੋਂ ਕੋਈ ਘੰਟਾ ਹੋ ਜਾਂਦਾ ਨਾ ਤਾਂ ਉੱਤਰਲੇ ਪਾਸੇ ਜਿਹੜਾ ਟਲ ਜਿਹਾ ਲਟਕਿਆ ਹੈ, ਇਹ ਟਲ ਖੜਕਦਾ। ਆ ਹੇਠਾਂ ਵੀ ਦਿਖਾਈ ਜਿਹੜਾ ਇਹ ਸਕਿੰਟ ਚੱਲ ਰਹੇ ਉਹ ਵਿੱਚ ਗਰਾਰੀਆਂ ਹੌਲੀ ਹੌਲੀ ਚੱਲ ਰਹੀਆਂ, ਜਿਵੇਂ ਟਾਈਮ ਪੀਸ ਦੀਆਂ ਚੱਲਦੀਆਂ, ਬਟ ਟਾਈਮ ਪੀਸ ਦੀ ਗਰਾਰੀ ਹੈ ਸਾਰੀ। ਆ ਜਾਓ ਜੀ। ਚੱਲਣ ਦਿਓ। ਆ ਜੀ ਇੱਥੇ ਜਿਹੜਾ ਮਜ਼ਾਰ ਦਾ ਵਿਹੜਾ ਆ ਨਾ, ਉਹਦੇ ਵਿੱਚ ਫੁਹਾਰੇ ਲੱਗੇ ਵਿਚਾਲੇ, ਲੋਕਾਂ ਦੇ ਬਹਿਣ ਦੀ ਥਾਂ। ਇੱਥੇ ਬੜੀ ਦੂਰ ਦੂਰ ਤੋਂ ਲੋਕ ਆਏ ਹੋਏ। ਅੱਛਾ, ਇੱਥੇ ਜਿਹੜੇ ਦਰਖਤ ਲੱਗੇ ਹੋਏ ਆ, ਦਰਖਤ ਬੜੇ ਕੋਈ ਪੁਰਾਣੀ ਉਮਰ ਦੇ ਦਰਖਤ ਆ। ਇੰਜ ਮਾਲੂਮ ਹੁੰਦਾ ਵੀ ਏਡਾ ਵੱਡਾ ਤਣਾ, ਬਹੁਤ ਵੱਡਾ ਦਰਖਤ ਆ। 4 ਚੁਫੇਰੇ ਨਾ ਜੀ ਦਰਖਤ ਹੀ ਦਰਖਤ ਲੱਗੇ ਆ। ਆ ਵੀ ਦਿਖਾਓ ਜੀ, ਆ ਵੀ ਬਹੁਤ ਪੁਰਾਣਾ ਦਰਖਤ। ਇੱਥੇ ਉਹਨਾਂ ਨੇ ਜੀ ਬੁਰਸਾ ਸ਼ਹਿਰ ਦਾ ਨਾਮ ਲਿਖ ਕੇ ਲਾਇਆ ਤੇ ਉਹ ਲੋਕ ਆ ਕੇ ਇੱਥੇ ਤਸਵੀਰਾਂ ਖਿੱਚਦੇ। ਬੁਰਸਾ। ਕੈਮਰਾਮੈਨ ਸਾਹਿਬ ਆ ਜਿਹੜਾ ਰੇਲ ਗੱਡੀ ਦਾ ਡੱਬਾ, ਇਹਦਾ ਕੀ ਕੰਮ? ਵਾਲੇਕੁਮ ਸਲਾਮ। ਤੁਸੀਂ ਜਨਾਬ ਆਪਣਾ YouTube ਚੈਨਲ ਵਾਲੇ ਹੋ? ਹਾਂਜੀ। ਆਪਣਾ ਤੁਹਾਡਾ ਨਾਮ ਠਹਿਰ ਜਾਓ। ਠਹਿਰ ਤੁਸੀਂ ਇੰਡੀਆ ਤੋਂ? ਪਾਕਿਸਤਾਨ ਤੋਂ। ਵਰੀਆ ਸਾਹਿਬ ਨਹੀਂ, ਠਹਿਰ ਜਾਓ। ਤੁਹਾਡਾ ਮੈਂ ਹਲਕਾ ਦੇਖ ਰਿਹਾ ਸੀ ਨਾ। ਬਾਈ ਤੋਂ ਤੁਸੀਂ ਜਾਂਦੇ ਹੋ ਨਾ ਉੱਥੇ? ਆਹੋ, ਦਿਮਾਗ ਨਾ ਗਰਮ ਕਰ ਲਈ। ਅੰਜਮ ਸਰੋਇਆ ਮੇਰਾ। ਅੰਜਮ ਸਰਾਇਆ। ਮੈਂ ਜ਼ੋਰ ਲਾ ਕੇ ਦਿਮਾਗ ਨਾ ਤੱਤਾ ਕਰ। ਤੁਸੀਂ ਕਿੱਧਰ ਤੇ? ਅਸੀਂ ਇੱਥੇ ਆ ਦੇਖਣ ਆਏ ਆ ਉਸਮਾਨ ਗਾਜ਼ੀ ਤੇ ਉਰਹਾਨ ਗਾਜ਼ੀ ਦਾ ਮਜ਼ਾਰ ਦੇਖਣ ਆਏ। ਮਾਸ਼ਾਅੱਲਾ। ਹਾਂਜੀ। ਕਦੋਂ ਪਹੁੰਚੇ ਇੱਥੇ? ਅਸੀਂ ਸਾਨੂੰ ਹੋ ਗਿਆ 8 ਦਿਨ। ਠੀਕ ਹੈ। ਇੱਥੇ ਫਿਰਦੇ ਮੈਂ ਸਾਰੇ? ਹਾਂ, ਮੈਂ ਇੱਕ ਵਾਰੀ ਦਿਖਾ ਲਵਾਂ ਨਾ ਤੇ ਫਿਰ ਆਪਾਂ ਬਹਿਨੇ ਗੱਲਬਾਤ ਕਰਦੇ। ਅਸੀਂ ਇਹ ਕਰ ਲਓ ਤੁਸੀਂ ਨਾ। ਹਾਂਜੀ। ਤੁਸੀਂ ਕਿਹੜੀ ਥਾਂ ਤੋਂ ਆ ਪਾਕਿਸਤਾਨ? ਆਪਣੇ ਗੁਜਰਾਂਵਾਲਾ। ਗੁਜਰਾਂਵਾਲਾ? ਹਾਂਜੀ। ਕਿਹੜਾ ਪਿੰਡ? ਅਮਨਾਬਾਦ। ਅਮਨਾਬਾਦ? ਹਾਂਜੀ। ਪਾਕਿਸਤਾਨ ਗੁਜਰਾਂਵਾਲਾ ਮੋੜ ਅਮਨਾਬਾਦ। ਮੋੜ ਅਮਨਾਬਾਦ। ਭਾਈ ਜੀ ਅਮਨਾਬਾਦ ਖਾਸ ਜਿੱਥੇ ਸਿੱਖਾਂ ਦਾ ਗੁਰਦੁਆਰਾ ਨਾ, ਸਾਡੇ ਘਰ ਦੇ ਕੋਲ ਆ ਉਹ। ਅੱਛਾ ਅੱਛਾ। ਠੀਕ ਹੈ, ਬਿਲਕੁਲ ਸਾਡੇ ਘਰ ਸਾਹਮਣੇ ਆ। ਤੇ ਤੁਸੀਂ? ਬਿਲਕੁਲ ਅਸੀਂ ਇਕੱਠੇ ਹੀ ਹਾਂ। ਅੱਛਾ, ਤੁਸੀਂ ਵੀ ਹੀ ਉੱਥੋਂ ਹੀ? ਹਾਂਜੀ। ਹੁਣ ਜਰਮਨੀ ਤੁਸੀਂ ਆਏ ਆ? ਆਏ ਅਸੀਂ ਜਰਮਨੀ ਤੋਂ। ਤਾਂ ਜਰਮਨੀ ਤੋਂ ਆਏ ਆ ਤੁਸੀਂ? ਹਾਂਜੀ। ਛੁੱਟੀਆਂ ਮਨਾਉਣ ਆਏ ਹਾਂ। ਭਾਈ ਦੀ ਮੁੱਛਾਂ ਬਹੁਤ ਸੋਹਣੀਆਂ ਜੀ, ਇਹਨਾਂ ਨੇ ਇੰਜ ਕਰਕੇ ਨਾ ਮਿਹਰਬਾਨੀ ਜਿਵੇਂ ਸਾਈਕਲ ਦਾ ਹੈਂਡਲ ਹੁੰਦਾ ਨਾ, ਇਦਾਂ ਪੂਰੀਆਂ। ਅੱਛਾ, ਤੁਸੀਂ ਜਹਾਜ਼ ਇਕੱਠੇ ਜੀ? ਇਹ ਵੀ ਜਰਮਨੀ ਤੋਂ ਆਇਆ? ਹਾਂ। ਕਿਹੜਾ ਤੁਹਾਡਾ ਆਪਣਾ ਜਰਮਨੀ? ਆਪਣਾ ਜਰਮਨੀ ਕਿਹੜਾ? ਇਹ ਤਾਂ ਫਿਰ ਤੁਰਨ ਗਿਆ ਸੀ। ਅੱਛਾ ਠੀਕ ਹੈ। ਹਾਂ। ਉਹ ਨਾਸਰ ਢਿੱਲੂ ਬੈਠਾ, ਤੁਸੀਂ ਬੈਠੋ, ਅਸੀਂ ਆਏ। ਠੀਕ ਹੈ ਨਾ। ਮਜ਼ਾਰ ਸ਼ਰੀਫ ਤੋਂ ਥੋੜਾ ਜਿਹਾ ਦੂਰ ਨਾ ਜੀ ਆ ਕਿਲਾ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮਜ਼ਾਰ ਸ਼ਰੀਫ ਵੀ ਕਿਲੇ ਦੇ ਵਿੱਚ ਹੀ ਆਂਦਾ। ਇਦਾਂ ਕੰਧ ਜਾਂਦੀ ਹੈ ਤੇ ਇਹਦੇ ਵਿੱਚ ਵੀ ਸ਼ਹਿਰ ਵਸਿਆ। ਕਿਲੇ ਦੇ ਵਿੱਚ ਸ਼ਹਿਰ ਵਸਿਆ ਹੈ ਪੂਰਾ ਮਜ਼ਾਰ। ਤੇ ਇਦਾਂ ਉਹ ਪਹਾੜੀ ਆ, ਇੱਥੋਂ ਜੀ ਪੌੜੀਆਂ ਚੜ੍ਹਦੀਆਂ, ਇੱਥੋਂ ਜੀ ਪੌੜੀਆਂ ਚੜ੍ਹਦੀਆਂ। ਅਸੀਂ ਪੌੜੀਆਂ ਚੜ੍ਹ ਕੇ ਨਾ ਤੇ ਉੱਤੇ ਜਾਂਦੇ ਆ। ਇਦਾਂ ਉੱਤੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਬੁਰਸਾ ਸ਼ਹਿਰ ਦੇ ਵਿੱਚ ਜਿਹੜਾ ਕਿਲਾ ਨਾ, ਉਸ ਕਿਲੇ ਦੀ ਅਸੀਂ ਕੰਧ ਦੇ ਉੱਤੇ, ਸਿਰੇ ਦੇ ਉੱਤੇ ਆ ਗਏ। ਇੱਥੋਂ ਸਿਰਫ ਤੁਹਾਨੂੰ ਵਿਖਾਉਣ ਵਾਸਤੇ ਬੁਰਸਾ ਸ਼ਹਿਰ। ਉਹ ਸ਼ਹਿਰ ਆਮਾ ਲਾਮਾ ਤੇ ਪਹਾੜ ਆ, ਬਹੁਤ ਬੁਲੰਦ ਪਹਾੜ ਆ, ਸਰ ਸਬਜ਼ ਪਹਾੜ ਆ ਤੇ ਪਹਾੜਾਂ ਦੀ ਝੋਲੀ ਦੇ ਵਿੱਚ ਇਹ ਸ਼ਹਿਰ ਆ ਬੁਰਸਾ। ਜਿਹੜਾ ਉਰਹਾਨ ਗਾਜ਼ੀ ਤੇ ਉਸਮਾਨ ਗਾਜ਼ੀ ਦਾ ਮਜ਼ਾਰ ਆ, ਉਹ ਇਸ ਕਿਲੇ ਦੇ ਵਿੱਚ ਆ, ਬੁਲੰਦੀ ਤੇ। ਬਹੁਤ ਬੁਲੰਦ ਕਿਲਾ। ਸਾਰਾ ਸ਼ਹਿਰ
ਸ਼ਹਿਰ ਆ, ਬੜਾ ਤਾਰੀਖੀ ਸ਼ਹਿਰ ਆ, ਬੜਾ ਕਦੀਮ ਹੈ ਤੇ ਬੜੀ ਦੇਰ ਦਾ ਆਬਾਦ ਆ। ਤੁਸੀਂ ਇਸ ਤੋਂ ਹਿਸਾਬ ਲਾ ਲਓ ਇਸ ਕਿਲੇ ਤੇ ਕਿ ਇਹ ਸ਼ਹਿਰ ਕਦੋਂ ਦਾ ਆਬਾਦ ਹੈ। ਉਸ ਟਾਈਮ ਇਹ ਕਿਲਾ ਬੁਲੰਦੀ ਤੇ ਬਣਾਇਆ ਆਪਣੇ ਦੁਸ਼ਮਣਾਂ ਦਾ ਸਾਰਾ ਹਿਸਾਬ ਕਿਤਾਬ ਲਾ ਕੇ। ਆਹ ਸਾਹਮਣੇ ਪਹਾੜ ਆ ਨਾ, ਆਹ ਦੂਸਰੇ ਪਹਾੜ ਦੇ ਉੱਤੇ ਕਿਲਾ, ਹੇਠ ਸ਼ਹਿਰ ਆ। ਲਓ ਜੀ, ਅਸੀਂ ਉਸਮਾਨ ਗਾਜ਼ੀ, ਬੁਰਹਾਨ ਗਾਜ਼ੀ, ਇਹਨਾਂ ਦਾ ਸ਼ਹਿਰ, ਇਹਨਾਂ ਦਾ ਮਜ਼ਾਰ, ਇਹਨਾਂ ਦਾ ਕਿਲਾ ਇਹ ਤੁਹਾਨੂੰ ਵਿਖਾਤਾ। ਇੱਥੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਬੜੀ ਮਿਹਰਬਾਨੀ।